जुड़ चुके ने सरदार हरपाल सिंह चीमा प्रेजिडेंट अकाली दल पंच प्रधानी जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू फतेह। भैन जी वीर जी तुहाडा सारे शो दे विच एक बार फिर तो स्वागत है। वीर जी सिख मसलियां बारे गलबात करन तो पहला असीं जानना चाहांगे कि अजकल अकाली दल पंच प्रधानी वालों पंथक पिड़ विच की कीता जा रहा है। भैन जी ਅਸੀਂ ਇੱਕ ਤਾਂ ਡਰੱਗ ਵਾਲਾ ਜਿਹੜਾ ਸ਼ਸ਼ੀਕਾਂਤ ਦਾ ਪ੍ਰੋਜੈਕਟ ਹੈ ਮਤਲਬ ਉਹਨੂੰ ਲਾ ਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਪਿਛਲੇ ਐਤਵਾਰ ਅਸੀਂ ਮਹਾਰਾਜ ਦੇ ਵਿੱਚ ਰਾਮਪੁਰਾ ਫੂਲ ਦੇ ਵਿੱਚ ਕੀਤਾ, ਅੱਜ ਕੱਲ੍ਹ ਨੂੰ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ। ਸੋ ਇੱਕ ਤਾਂ ਅਸੀਂ ਇਹ ਡਰੱਗ ਦੇ ਸੰਬੰਧ ਵਿੱਚ ਜਿਹੜਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਖਾ ਰਿਹਾ ਉਸ ਦੇ ਸੰਬੰਧ ਵਿੱਚ ਅਸੀਂ ਅਵੇਅਰਨੈਸ ਮੂਵਮੈਂਟ ਚਲਾਈ ਹੋਈ ਹੈ ਪੰਜਾਬ ਦੇ ਵਿੱਚ ਸ਼ਸ਼ੀਕਾਂਤ ਦੇ ਨਾਲ ਮਿਲ ਕੇ। ਦੂਜੇ ਨੰਬਰ ਦੇ ਉੱਤੇ ਅਸੀਂ ਜਿਹੜੇ ਮੁੰਡੇ ਆ ਜੇਲ੍ਹਾਂ ਦੇ ਵਿੱਚ, ਕੱਲ੍ਹ ਵੀ ਅਸੀਂ ਆ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਮੁੰਡੇ ਇਹਨਾਂ ਨੇ ਐਵੇਂ ਫੇਸਬੁੱਕ ਤੇ ਆ ਜਿਹੜੀਆਂ ਸੋਸ਼ਲ ਵੈਬਸਾਈਟਸ ਹੈਗੀਆਂ ਨੇ ਉਹਨਾਂ ਦੇ ਉੱਤੇ ਬੱਚੇ ਜਜ਼ਬਾਤੀ ਹੋ ਕੇ ਜੋ ਉਹਨਾਂ ਦੇ ਜਵਾਬ ਨੇ ਕਈ ਵਾਰ ਉਹਨਾਂ ਨੂੰ ਪ੍ਰਗਟ ਕਰ ਦਿੰਦੇ ਨੇ, ਉਹਨਾਂ ਨੂੰ ਮੁੱਖ ਰੱਖ ਕੇ ਇਹ ਮਤਲਬ ਕੇਸ ਦਰਜ ਕਰ ਰਹੇ ਨੇ। ਐਵੇਂ ਕੱਲ੍ਹ ਵੀ ਸਾਡੀ ਦਿਹਾੜੀ ਸਾਡੀ ਫਤਿਹਗੜ੍ਹ ਸਾਹਿਬ ਕੋਰਟ ਦੇ ਵਿੱਚ ਲੰਘੀ ਜਿੱਥੇ ਮੈਂ ਵਕੀਲ ਵੀ ਹਾਂ ਤੇ ਅਸੀਂ ਉਹਨਾਂ ਦੀਆਂ ਰਿਮਾਂਡ ਇਹ ਮੰਗ ਰਹੇ ਸੀਗੇ, ਪੁਲਿਸ ਰਿਮਾਂਡ। ਤੇ ਉਸ ਸੰਬੰਧ ਵਿੱਚ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਸਾਡੇ ਇਹਨਾਂ ਨੇ ਝੂਠੇ ਕੇਸ ਬਣਾਏ ਹੋਏ ਨੇ, ਝੂਠੇ ਹਥਿਆਰ ਪਾਏ ਹੋਏ ਨੇ, ਉਹਨਾਂ ਦੀ ਜੋ ਵੀ ਮਤਲਬ ਲੀਗਲ ਤੌਰ ਤੇ ਅਸੀਂ ਪ੍ਰੋਟੈਕਸ਼ਨ ਕਰ ਸਕਦੇ ਹਾਂ ਉਸ ਸੰਬੰਧ ਵਿੱਚ ਵੀ ਅਸੀਂ ਚਲਾਈ ਹੋਈ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਜਾਂ ਉਹਨਾਂ ਦੇ ਜੋ ਰਹਿ ਗਏ ਪ੍ਰੋਜੈਕਟ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅੱਗੇ ਅਸੀਂ 31 ਤਰੀਕ ਨੂੰ 31 ਅਕਤੂਬਰ ਨੂੰ ਸ਼ਹੀਦ ਭਾਈ ਜਨ ਸਿੰਘ ਦਾ ਦਿਹਾੜਾ ਆ ਰਿਹਾ ਹੈ, ਉਹ ਅਸੀਂ ਚਾਹੁੰਦੇ ਹਾਂ ਕਿ ਮਨਾਇਆ ਜਾਵੇ। ਐਤਕੀ ਬੜੇ ਅਫਸੋਸ ਦੀ ਗੱਲ ਹੈ ਇੱਕ ਕਿ ਪਿਛਲੇ ਸਮੇਂ ਦੇ ਵਿੱਚ ਉਹ ਸ਼ਹੀਦ ਜਿਸ ਨੂੰ ਸਾਰੇ ਸਿੱਖ ਇਹ ਗੱਲ ਮੰਨਦੇ ਆ ਕਿ ਉਸਨੇ ਜਿਹੜੀ ਕੌਮ ਦੀ ਪੱਗ ਹੈ ਉਹ ਸਿਰ ਦੇ ਉੱਤੇ 84 ਦੇ ਵਿੱਚ ਰੱਖੀ ਹੈ, ਪਰ ਕਿਉਂ ਸਾਰੀ ਕੌਮ ਉਸ ਤੋਂ ਮਤਲਬ ਮੂੰਹ ਮੋੜ ਗਈ, ਉਹਦੇ ਦਿਹਾੜੇ ਨੂੰ ਕਿਉਂ ਨਹੀਂ ਅਸੀਂ ਕੌਮਾਂ ਦੇ ਵਿੱਚ ਮਨਾਉਂਦੇ। ਇਹਦਾ ਖੈਰ ਉਹਦੇ ਪਰਿਵਾਰ ਨੂੰ ਵੀ ਰੰਜਿਸ਼ ਹੈ, ਸਾਨੂੰ ਵੀ ਸਾਰਿਆਂ ਨੂੰ ਰੰਜਿਸ਼ ਹੈ। ਸੋ ਐਤਕੀ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਬੁੱਕ ਕਰਾਇਆ। ਬਾਹਰ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਵੀ ਸਾਰੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜੋ ਸਿੱਖ ਕਾਜ਼ ਨੂੰ ਪ੍ਰਮੋਟ ਕਰ ਰਹੀਆਂ ਨੇ, ਸਿੱਖ ਹੱਕਾਂ ਦੇ ਲਈ ਲੜ ਰਹੀਆਂ ਨੇ, ਉਹਨਾਂ ਨੂੰ ਵੀ ਇਹ ਬੇਨਤੀ ਹੈ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ 'ਚ ਵੀ ਕਿ ਅਸੀਂ ਉਹ ਸ਼ਹੀਦ ਦਾ ਦਿਹਾੜਾ ਜਿਹੜਾ ਆ ਉਹ ਮਨਾਈਏ ਤਾਂ ਕਿ ਅਸੀਂ ਜੋ ਸ਼ਹਾਦਤਾਂ ਦੀ ਲੜੀ ਹੈ ਉਹਦੀ ਜੋ ਸਾਨੂੰ ਪ੍ਰੇਰਨਾ ਮਿਲਦੀ ਹੈ ਉਹ ਤੋਂ ਅਸੀਂ ਲੈ ਸਕੀਏ। ਜੀ ਬਿਲਕੁਲ। ਸੋ ਇਹੀ ਸਿੱਖ ਕੌਮ ਦੇ ਜਿਹੜੇ ਕਾਜ਼ ਹੈ ਅਸੀਂ ਲੋਕਾਂ ਦੇ ਵਿੱਚ ਪ੍ਰਮੋਟ ਕਰਨ ਦੇ ਲਈ, ਲੋਕਾਂ 'ਚ ਇਹਨਾਂ ਨੂੰ ਸੁਨੇਹਾ ਦੇਣ ਲਈ ਸ਼ਹੀਦਾਂ ਦਾ ਅਸੀਂ ਕੰਮ ਕਰਦੇ ਹਾਂ ਸਾਡੀ ਜਥੇਬੰਦੀ ਜੀ ਇਹਨਾਂ ਵਿੱਚ। ਜੀ ਸ਼ੁਕਰੀਆ। ਬਾਕੀ ਮੋਸਟਲੀ ਸਾਡੇ ਲੀਡਰ ਇਹਨਾਂ ਚੱਕ ਕੇ ਅੰਦਰ ਬੰਦ ਕੀਤੇ ਹੋਏ ਨੇ, ਥੋੜੇ ਬਾਹਰ ਨੇ, ਜਿੰਨਾ ਕੰਮ ਅਸੀਂ ਕਰ ਸਕਦੇ ਹਾਂ ਕਰਦੇ ਹਾਂ ਜੀ ਆਪਣੇ ਜਿੰਨੇ ਰਿਸੋਰਸਿਸ ਹੈਗੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਸ਼ਸ਼ੀਕਾਂਤ ਜੀ ਨਾਲ ਸਟੈਪ ਬਾਏ ਸਟੈਪ ਮਿਲ ਕੇ ਉਹਨਾਂ ਦੀ ਹੈਲਪ ਕਰ ਰਹੇ ਹੋ, ਜਿਸ ਤਰ੍ਹਾਂ ਸ਼ਸ਼ੀਕਾਂਤ ਜੀ ਨੇ ਇੰਨਾ ਵੱਡਾ ਖੁਲਾਸਾ ਕੀਤਾ, ਇੰਨਾ ਵੱਡਾ ਇੰਕਸ਼ਾਫ ਕੀਤਾ ਕਿ 60,000 ਕਰੋੜ ਦੀ ਐਨੂਅਲ ਡਰੱਗ ਜਿਹੜਾ ਹੈਗਾ ਵਾ ਉਹ ਵੇਚਿਆ ਤੇ ਖਰੀਦਿਆ ਜਾਂਦਾ ਪੰਜਾਬ ਵਿੱਚ, ਨਾਲ ਪੰਜਾਬ ਦੇ ਵਿੱਚ ਹੀ ਮੈਨੂਫੈਕਚਰ ਹੁੰਦਾ ਹੈ ਤੇ ਸਾਰਾ ਜਿਹੜਾ ਪੈਸਾ ਇਲੈਕਸ਼ਨ ਲਈ ਵਰਤਿਆ ਜਾਂਦਾ ਹੈ। ਇਹ ਸਿੱਖਾਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਦੇ ਵਿੱਚ ਕਿੰਨੀ ਕਿ ਇਸ ਬਾਰੇ ਅਵੇਅਰਨੈਸ ਹੈ ਤੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ? ਦੇਖੋ ਇਹ ਜਿਹੜੀ ਤਾਂ ਅਵੇਅਰਨੈਸ ਵਾਲੀ ਗੱਲ ਹੈ, ਇਸ ਗੱਲ ਦੇ ਉੱਤੇ ਹਰੇਕ ਬੰਦਾ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਪਤਾ ਆ ਜਿਹੜੇ ਡਰੱਗ ਸਮਗਲਰਸ ਹੈਗੇ ਨੇ ਇਹ ਕਿਹਨਾਂ ਨੂੰ ਪੈਸਾ ਦਿੰਦੇ ਨੇ। ਜਿਹੜੇ ਬੰਦੇ ਅੱਜ ਪੰਜਾਬ ਦੀ ਗਵਰਨੈਂਸ ਕਰ ਰਹੇ ਨੇ ਉਹੀ ਮਤਲਬ ਉਹਨਾਂ ਦੇ ਪਿੱਛੇ ਬੈਕ ਦੇ ਉੱਤੇ ਹੈਗੇ ਆ। ਤੁਸੀਂ ਇਹ ਹਿਸਾਬ ਲਾਓ ਕਿ ਕਿੰਨੇ ਬੰਦੇ ਆ ਜਿਹੜੇ ਰੋਜ਼ ਇਹ ਆਲਮੋਸਟ ਹਰੇਕ ਦਿਨ ਇੱਕ ਦਿਨ ਛੱਡ ਕੇ ਇਹ ਕੋਈ ਨਾ ਕੋਈ ਅੰਮ੍ਰਿਤਸਰ ਜਲੰਧਰ ਦੇ ਵਿੱਚ ਇਸ ਏਰੀਏ ਦੇ ਵਿੱਚ ਕਹਿ ਦਿੰਦੇ ਆ ਕਿ ਅਸੀਂ ਇੰਨੇ ਕਰੋੜ ਦੀ ਹੀਰੋਇਨ ਫੜ ਲਈ ਆ। ਅਗਰ ਤੁਸੀਂ ਉਹਨਾਂ ਬੰਦਿਆਂ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਜਿਹੜੇ ਬੰਦੇ ਇਹਨਾਂ ਨੇ ਫੜੇ ਹੁੰਦੇ ਆ ਕਰੋੜਾਂ ਦੀ ਹੀਰੋਇਨ ਨੂੰ ਲਿਜਾਂਦੇ ਹੋਏ, ਤਾਂ ਉਹਨਾਂ ਦੇ ਘਰ ਦੇ ਵਿੱਚ 2 ਡੰਗ ਦੀ ਰੋਟੀ ਵੀ ਨਹੀਂ ਬਣਦੀ। ਜਿਹੜੇ ਬੰਦੇ ਇਹਨਾਂ ਨੇ ਫੜੇ ਹੁੰਦੇ ਆ ਉਹ ਕਰੋੜਾਂ ਦਾ ਵਪਾਰ ਕਰਦੇ ਦਰਸਾਉਂਦੇ ਆ। ਐਕਚੁਅਲੀ ਗੱਲ ਕੀ ਹੈ ਕਿ ਉਹ ਤਾਂ ਇੱਕ ਪਾਂਡੀਆਂ ਦਾ ਕੰਮ ਕਰਦੇ ਆ, ਉਹ ਤਾਂ ਡਰੱਗ ਨੂੰ ਇੱਧਰ ਉੱਧਰ ਕਰਨ ਦੇ ਲਈ ਥੋੜੇ ਬਹੁਤੇ ਉਹਨਾਂ ਨੂੰ ਪੈਸੇ ਆ ਜਿਹੜੇ ਦੇ ਦਿੰਦੇ ਆ। ਜਿਹੜੇ ਪਿੱਛੇ ਬੈਠੇ ਇਹਦੇ ਵਪਾਰੀ ਨੇ ਜਿਹੜਾ ਇਹ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਨਹੀਂ ਹੱਥ ਪਾਉਂਦਾ। ਐਕਚੁਅਲੀ ਉਹਨਾਂ ਨੂੰ ਹੀ ਸ਼ੀਲਡ ਆ ਜਿਹੜਾ ਪੋਲੀਟੀਸ਼ੀਅਨ ਪੰਜਾਬ ਪੁਲਿਸ ਹੈ ਜਿਹੜੀ ਉਹਦਾ ਇੱਕ ਤਬਕਾ ਮਤਲਬ ਵੱਡਾ
ਧਿਰ ਹੈ ਜਿਹੜੀ ਉਹਨਾਂ ਨੂੰ ਸ਼ੀਲਡ ਕਰ ਰਹੀ ਆ। ਜੀ। ਸੋ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਬਾਰੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਡਰੱਗ ਹੈ ਜਿਹੜੀ ਉਹ ਕੌਣ ਬਕਵਾ ਰਹੇ ਆ, ਹਾਂਜੀ। ਕੌਣ ਉਹਨਾਂ ਨੂੰ ਸ਼ੀਲਡ ਕਰ ਰਿਹਾ, ਪੋਲੀਟੀਸ਼ੀਅਨ। ਜੀ। ਪਰ ਲੋਕਾਂ ਦਾ ਜੀਵਨ ਹੈ ਜਿਹੜਾ ਉਹ ਇਸ ਤਰੀਕੇ ਦੇ ਨਾਲ ਕਿ ਉਹਨਾਂ ਨੂੰ ਇੰਨਾ ਬਾਹਲਾ ਸੁਸਾਇਟੀ ਦੇ ਲਈ ਜਾਂ ਸਮਾਜ ਲਈ ਜਾਂ ਮਨੁੱਖਤਾ ਨੂੰ ਖਤਰੇ ਦੀ ਗੱਲ ਹੀ ਨਹੀਂ ਰਹਿ ਗਈ। ਉਹਨਾਂ ਨੂੰ ਆਪਣੇ ਤੱਕ ਮਤਲਬ ਰਹਿ ਗਿਆ ਲੱਗਦਾ ਹੈ, ਜਿੱਦਾਂ ਕਿ ਜੋ ਅਸੀਂ ਦੇਖ ਰਹੇ ਹਾਂ ਮੰਨ ਲਓ ਇੱਥੇ। ਸੋ ਇਹ ਹੌਲੀ ਹੌਲੀ ਅਵੇਅਰਨੈਸ ਤਾਂ ਵੱਧ ਰਹੀ ਆ ਜਦੋਂ ਦੇ ਇਹ ਆਏ ਆ, ਕੰਪੇਨ ਚਲਾਈ ਆ, ਅਸੀਂ ਵੀ 4-5 ਸਾਲ ਤੋਂ ਲੱਗੇ ਹੋਏ ਆ। ਸੋ ਇਹ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਤਾਂ ਚੱਲੀ ਹੋਈ ਹੈ ਇਸ ਗੱਲ ਦੀ ਕਿ ਇਹ ਕਿਸ ਤਰੀਕੇ ਦੇ ਨਾਲ ਸਾਡੇ ਨੌਜਵਾਨਾਂ ਦੇ ਉੱਤੇ ਜਿਹੜਾ ਪ੍ਰਭਾਵ ਸਾਡੇ। ਸੋ ਦੇਖੋ ਟਾਈਮ ਲੱਗੇਗਾ ਇਸ ਗੱਲ ਦੇ ਲਈ ਥੋੜਾ ਜਿਹਾ। ਵੀ ਜਿਸ ਤਰ੍ਹਾਂ ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ ਡਰੱਗਸ ਹੈ ਨਸਲਕੁਸ਼ੀਕਾਰੀ, ਪਰ ਦੂਸਰੇ ਪਾਸੇ ਜਿਹੜੀ ਹੁੰਦੀ ਕਿ ਗਲਤ ਜੋ ਪੋਲੀਟੀਸ਼ੀਅਨ ਪ੍ਰਧਾਨ ਮੰਤਰੀ ਬਣ ਜਾਂਦੇ ਉਹ ਵੀ ਇੱਕ ਤਰ੍ਹਾਂ ਨਸਲਕੁਸ਼ੀ ਹੁੰਦੀ ਹੈ ਨਾ। ਤੇ ਜਿਸ ਤਰ੍ਹਾਂ ਬੀਜੇਪੀ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਿਆ ਹੈ, ਜਿਸ ਦਾ ਸੁਖਬੀਰ ਬਾਦਲ ਨੇ ਵੀ ਸਵਾਗਤ ਕੀਤਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਦੇਖੋ ਬੀਜੇਪੀ ਦਾ ਉਹਨਾਂ ਦਾ ਇੱਕ ਆਪਣਾ ਏਜੰਡਾ ਆ। ਉਹਨਾਂ ਨੇ ਜਿਹੜਾ ਵੀ ਬੰਦਾ ਉਹਨਾਂ ਦਾ ਲੀਡਰ ਕੋਈ ਵੀ ਜਾਂ ਉਹਨਾਂ ਦੇ ਨਾਲ ਵਰਕਰ ਕੰਮ ਕਰਨ ਵਾਲਾ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਲਈ ਫਿੱਟ ਆ, ਉਹਨਾਂ ਨੂੰ ਐਲਾਨਣਾ ਸਾਨੂੰ ਤਾਂ ਕੋਈ ਇਹਦੇ ਤੇ ਹੈਰਾਨੀ ਨਹੀਂ ਹੈਗੀ ਕਿ ਉਹਨਾਂ ਨੇ ਉਹ ਇੱਕ ਉਹਨਾਂ ਦਾ ਰਾਸ਼ਟਰੀ ਏਜੰਡਾ ਹੀ ਇਹ ਆ ਬੀਜੇਪੀ ਦਾ ਕਿ ਹਿੰਦੂ ਰਾਸ਼ਟਰ ਬਣਾਇਆ ਜਾਵੇ। ਸੋ ਮੋਦੀ ਉਹਨਾਂ ਨੂੰ ਬੈਸਟ ਲੱਗਦਾ ਹੁਣ। ਪਰ ਸਭ ਤੋਂ ਵੱਡੀ ਅਫਸੋਸ ਦੀ ਗੱਲ ਦੂਜੀ ਹੈ ਜਿਹੜੀ ਤੁਸੀਂ ਪੁੱਛੀ ਹੈ ਕਿ ਪੰਜਾਬ ਦਾ ਜੋ ਚੀਫ ਮਿਨਿਸਟਰ ਹੈ, ਸਾਰਾ ਪਰਿਵਾਰ ਹੀ ਮਤਲਬ ਸਭ ਤੋਂ ਪਹਿਲੀ ਸਟੇਟਮੈਂਟ ਹੈ ਜਿਹੜੀ ਮੋਦੀ ਦੇ ਐਲਾਨ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਦੇ ਪੁੱਤਰ ਸੁਖਬੀਰ ਸਿੰਘ ਦਾ ਮਤਲਬ ਮੁੱਖ ਮੰਤਰੀ ਤੇ ਉਹਨਾਂ ਦੀ ਨੂੰਹ ਨੇ ਦਿੱਤੀ ਹੈ ਮਤਲਬ ਜੀ। ਔਰ ਜਦੋਂ ਕਿ ਪਿਛਲੇ ਸਮੇਂ ਦੇ ਵਿੱਚ ਉਹਨੇ ਜਿੰਨੇ ਵੀ ਕੰਮ ਕੀਤੇ ਆ ਗੁਜਰਾਤ ਦੇ ਵਿੱਚ, ਚਾਹੇ ਕਹਿ ਲਓ ਉਹ ਸਿੱਖਾਂ ਨੂੰ ਉਜਾੜਨ ਲਈ, ਕਿਸਾਨਾਂ ਨੂੰ ਉਜਾੜਨ ਦੇ ਕੀਤੇ ਆ, ਫਿਰਕਾ ਪ੍ਰਸਤ ਕੀਤੇ ਆ, ਔਰ ਹਿੰਦੂ ਰਾਸ਼ਟਰਵਾਦ ਦਾ ਉਹਦਾ ਨਾਰਾ ਆ। ਸੋ ਬਹੁਤ ਬੇਹੱਦ ਅਫਸੋਸਨਾਕ ਗੱਲ ਹੈ ਇਹ ਗੱਲ ਹੈ ਕਿ ਜਿਹੜੀ ਸਰਬੱਤ ਦੇ ਭਲੇ ਨੂੰ ਆਪਣੇ ਆਪ ਨੂੰ ਇਹ ਕਲੇਮ ਕਰਦੇ ਹੋਣਗੇ ਅਸੀਂ ਉਸ ਪਾਰਟੀ ਦੇ ਪ੍ਰਧਾਨ ਹੈ, ਮੰਨ ਲਓ ਜੋ ਸਿੱਖ ਵਿਚਾਰਧਾਰਾ ਨੂੰ ਪ੍ਰਮੋਟ ਕਰਦੀ ਹੈ, ਔਰ ਉਹ ਉਸ ਫਿਰਕਾ ਪ੍ਰਸਤ ਬੰਦੇ ਨੂੰ ਮਤਲਬ ਪ੍ਰਧਾਨ ਮੰਤਰੀ ਮੰਨਣ ਦੇ ਲਈ ਉਹਦੇ ਪੂਰੀ ਬਾਹ ਲਾ ਰਹੇ ਆ। ਸੋ ਇਹ ਗੱਲ ਹੈ ਜਿਹੜੀ ਇਹ ਬੜੀ ਅਫਸੋਸਨਾਕ ਹੈ। ਕਿਸੇ ਵੀ ਹੋਰ ਦੂਜੀਆਂ ਪਾਰਟੀਆਂ ਨੇ ਮਤਲਬ ਇਹਨੂੰ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਮਤਲਬ। ਸੋ ਬਹੁਤ ਨਿੰਦਣਯੋਗ ਘਟਨਾ ਹੈ ਇਹਨਾਂ ਦੇ ਲਈ। ਸੋ ਇਸ ਗੱਲ ਦਾ ਸਾਨੂੰ ਆਸ ਹੈ ਕਿ 14 ਜਿਹੜੀਆਂ 2014 ਦੀਆਂ ਲੋਕ ਸਭਾ ਇਲੈਕਸ਼ਨਾਂ ਨੇ ਇਹ ਸਿੱਖ ਆ ਜਿਹੜੇ ਜਾਂ ਪੰਜਾਬ ਦੇ ਵੋਟਰ ਆ ਉਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣਗੇ ਇਸ ਗੱਲ ਦੇ ਲਈ। ਔਰ ਇਹ ਦੇਸ਼ ਦੇ ਲਈ ਔਰ ਸਾਡੇ ਸਮਾਜ ਦੇ ਲਈ ਵੀ ਖਤਰੇ ਦੀ ਘੰਟੀ ਆ ਮੋਦੀ ਨੂੰ ਅੱਗੇ ਲੈ ਕੇ ਆਉਣਾ। ਜੀ ਬਿਲਕੁਲ ਬਿਲਕੁਲ ਵੀ ਜਿਸ ਤਰ੍ਹਾਂ ਇਹਨੂੰ ਅਸੀਂ 2014 ਇਲੈਕਸ਼ਨ ਲਈ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਜਿਹੜੀ ਸਾਰੀ ਬਾਹਰ ਦੀਆਂ ਸਿੱਖ ਸੰਗਤਾਂ ਨੇ ਜਾਂ ਪੰਜਾਬ ਦੇ ਵਿੱਚ ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਦੱਸੋ ਕਿ ਅਗਰ ਨਰਿੰਦਰ ਮੋਦੀ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਜਿਹੜੇ ਸਿੱਖ ਨੇ ਜਾਂ ਮੁਸਲਮਾਨ ਨੇ, ਈਸਾਈਆਂ ਨੇ, ਇਹਨਾਂ ਦਾ ਕੀ ਹਾਲ ਹੋਵੇਗਾ? ਬਿਲਕੁਲ ਜੀ ਬਿਲਕੁਲ ਸਾਡਾ ਏਜੰਡਾ ਹੈ। ਅਸੀਂ ਇਸ ਗੱਲ ਦੇ ਉੱਤੇ ਅਸੀਂ ਪਹਿਲਾਂ ਵੀ ਪ੍ਰਚਾਰ ਕਰਦੇ ਹਾਂ ਜਦੋਂ ਵੀ ਕਿਤੇ ਸਾਨੂੰ ਮੌਕਾ ਮਿਲਦਾ ਇਸ ਗੱਲ ਦਾ ਜਾਂ ਲੋਕਾਂ ਦੇ ਵਿੱਚ ਜਾਣ ਦਾ, ਤੇ ਇਸ ਗੱਲ ਦੇ ਲਈ ਅਸੀਂ ਅਵੇਅਰ ਹਾਂ। ਅਸੀਂ ਔਰ ਲੋਕਾਂ ਨੂੰ ਅਵੇਅਰ ਕਰਦੇ ਹਾਂ। ਅਸੀਂ ਬਾਹਰ ਦੀਆਂ ਸੰਗਤਾਂ ਨਾਲ ਵੀ ਇਹ ਕਰਦੇ ਹਾਂ ਕਿ ਉਹਨਾਂ ਨੂੰ ਵੀ ਮੰਨ ਲਓ ਇਸ ਗੱਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ, ਮਿੱਤਰਾਂ ਸੱਜਣਾਂ ਨੂੰ ਇਸ ਗੱਲ ਦੇ ਲਈ ਪੰਜਾਬ 'ਚ ਬੈਠਿਆਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਕਿ ਅਗਰ ਇਹ ਬੰਦਾ ਪ੍ਰਾਈਮ ਮਿਨਿਸਟਰ ਬਣ ਕੇ ਅੱਗੇ ਆਉਂਦਾ, ਪਹਿਲੀ ਗੱਲ ਤਾਂ ਇਹਨੇ ਬਣਨਾ ਨਹੀਂ ਹੈਗਾ, ਪਰ ਜੇ ਬਣ ਕੇ ਅੱਗੇ ਆਉਂਦਾ ਤੇ ਇਹ ਕੋਈ ਇਕੱਲੇ ਇੱਕ ਸਮਾਜ ਲਈ ਨਹੀਂ, ਇਹ ਸਾਰੇ ਰਹਿਣ ਵਾਲੇ ਮਾਈਨੋਰਟੀਜ਼ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਹੈਗੀਆਂ ਉਹਨਾਂ ਲਈ, ਸਾਰਿਆਂ ਦੇ ਲਈ ਇਹ ਸਭ ਤੋਂ ਮਾੜਾ ਦਿਨ ਹੋਏਗਾ ਮਤਲਬ। ਹਾਂਜੀ ਬਿਲਕੁਲ ਬਿਲਕੁਲ। ਤੇ ਵਿਸ਼ੇ ਵੀ ਦੱਸੋ ਜਿਸ ਯੂਪੀ ਦੇ ਵਿੱਚ ਜਿਹੜੇ ਹਿੰਦੂ ਅੱਤਵਾਦੀ ਨੇ ਉਹ ਇੰਨਾ ਮੁਸਲਮਾਨਾਂ ਦਾ ਕਤਲੇਆਮ ਕਰ ਰਹੇ, ਕਿੰਨੇ ਮੁਸਲਮਾਨਾਂ ਨੂੰ ਬੇਘਰ ਕਰ ਰਹੇ ਨੇ, ਤੇ ਦੂਸਰੀ ਤਰਫ ਕਸ਼ਮੀਰ ਦੇ ਵਿੱਚ ਸ਼ੋਫੀਆ ਇਲਾਕਾ ਜਿਹੜਾ ਵਾ ਉੱਥੇ ਵੀ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਲੜਾਈ ਕਰਵਾਈ ਜਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇੱਥੇ ਵੀ ਸਾਡੇ 'ਚ ਅਸੀਂ ਇਸ ਤੇ ਬੜੀ ਨਿੰਦਣਯੋਗ ਘਟਨਾ ਹੈ ਮਤਲਬ, ਪਰ ਹੁਰੀਅਤ ਕਾਨਫਰੰਸ ਦੀ ਲੀਡਰਸ਼ਿਪ ਦੇ ਨਾਲ ਇਸ ਬਾਰੇ ਗੱਲਬਾਤ ਹੋਈ ਆ। ਉਹਨਾਂ ਨੇ ਆਪਣੇ ਤੌਰ ਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇਸ ਗੱਲ ਦੇ ਬਿਆਨ ਲਾਇਆ ਇਹ ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਹੈਗੀ ਆ। ਕੋਈ ਮਤਲਬ ਉੱਥੇ ਸ਼ੋਪੀਆ ਦੇ ਵਿੱਚ ਮਤਲਬ 6-7 ਪਰਿਵਾਰ ਨੇ ਜਿਹੜੇ ਉਹ ਕਹਿੰਦੇ ਅੱਜ ਤੱਕ ਵੀ ਕਦੇ ਏਦਾਂ ਦੀ ਘਟਨਾ ਨਹੀਂ ਵਾਪਰੀ ਹੈਗੀ, ਪਰ ਸਾਡੀ ਹੁਰੀਅਤ ਨਾਲ ਗੱਲਬਾਤ ਹੋਈ ਹੈ ਇਸ ਸਮੇਂ ਤੇ ਅਸੀਂ ਸੋਚ ਵੀ ਰਹੇ ਹਾਂ ਵੀ ਇੱਕ ਕੋਈ ਬਾਪ ਦਾ ਜਿਹੜਾ ਉੱਥੇ ਜਾਵੇ ਤੇ ਜਾ ਕੇ ਉਹਨਾਂ ਦੇ ਨਾਲ ਮਿਲ ਕੇ ਆਵੇ। ਪਰ ਹੁਰੀਅਤ ਕਾਨਫਰੰਸ ਨੇ ਇਸ ਗੱਲ ਦਾ ਸਾਨੂੰ ਭਰੋਸਾ ਦਿੱਤਾ ਹੈਗਾ ਵੀ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਵੇਗੀ। ਉਹ ਗਿਲਾਨੀ ਨਾਲ ਵੀ ਗੱਲ ਹੋਈ ਆ ਆਪਣਾ ਇਸ ਮਸਲੇ ਦੇ ਉੱਤੇ।
ਜੀ ਸੋ ਮੈਂ ਤਾਂ ਇਹ ਸ਼ਰਾਰਤੀ ਅੰਸਰਾਂ ਦੀ ਚਾਲ ਸਮਝਦਾ। ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ, ਪੰਜਾਬ ਦੇ ਵਿੱਚ ਮੁਸਲਮਾਨ ਤੇ ਸਿੱਖ ਭਰਾ ਦੇ ਤੌਰ ਦੇ ਉੱਤੇ ਹੀ ਰਹਿ ਰਹੇ ਆ। ਹਾਂਜੀ। ਔਰ ਜੇ ਕੋਈ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਕੋਈ ਬੈਡ ਆਨਸਰ ਹੈ ਤੇ ਉਹਨਾਂ ਨੂੰ ਮਤਲਬ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਤੇ ਸਾਨੂੰ ਵੀ ਸਿੱਖ ਭਾਈਚਾਰੇ ਨੂੰ ਆਪਣੇ ਭਾਈਚਾਰੇ ਦੇ ਨਾਲ ਉੱਥੇ ਜਾ ਕੇ ਖੜਨਾ ਚਾਹੀਦਾ। ਉਹਨਾਂ ਨੂੰ ਇਸ ਗੱਲ ਦੇ ਉੱਤੇ ਸਪੋਰਟ ਕਰਨੀ ਚਾਹੀਦੀ ਔਰ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ ਜਾਣ ਦਾ ਉੱਥੇ। ਜੀ ਬਿਲਕੁਲ ਵੀਰ ਜੀ, ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਹੜੇ ਦਿੱਲੀ ਦੀ ਫਾਸਟ ਟਰੈਕ ਅਦਾਲਤ ਨੇ ਦਿੱਲੀ ਵਿੱਚ ਜਿਹੜੇ ਦਸੰਬਰ 2012 ਵਿੱਚ ਹੋਏ ਬੀਬੀ ਦਾਮਨੀ ਦੇ ਬਲਾਤਕਾਰ ਤੇ ਫਿਰ ਉਸ ਦੀ ਮੌਤ ਲਈ ਜ਼ਿੰਮੇਵਾਰ 4 ਅਪਰਾਧੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਤੁਸੀਂ ਇਸ ਕੇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜੀ ਸੁਪਰੀਮ ਕੋਰਟ ਸਜ਼ਾ ਸੁਣਾਈ ਆ ਉਹਨੇ ਇਹਨੂੰ ਮਤਲਬ ਇਸ ਕੇਸ ਨੂੰ ਰੇਅਰੈਸਟ ਆਫ ਦੀ ਰੇਅਰ ਕੇਸ ਕਹਿ ਕੇ ਮਤਲਬ ਫਾਂਸੀ ਦੀ ਸਜ਼ਾ ਸੁਣਾਈ ਆ। ਉਹਨਾਂ ਨੇ ਕਈ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਨੁਕਤਾ ਅਪਣਾਇਆ ਇਹਨਾਂ ਨੂੰ ਡੈਥ ਸੈਂਟੈਂਸ ਦੇਣ ਦਾ, ਉਹਨਾਂ ਨੇ ਉਹਦੇ ਕਈ ਪੜਾਅ ਮਤਲਬ ਜੋ ਇਹ ਚੇਂਜਸ ਆਈਆਂ ਨੇ ਉਹਦੇ 'ਚ ਦੇਖਿਆ ਵੀ ਇੱਕ ਤਾਂ ਇਹ ਗੈਂਗ ਰੇਪ ਦੇ ਤੌਰ ਤੇ ਆ, ਲੜਕੀ ਨੂੰ ਮਾਰ ਦਿੱਤਾ ਗਿਆ ਮਤਲਬ, ਔਰ ਇਹ ਬਰੂਟਲ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਕੀਤਾ ਹੈ। ਸੋ ਏਦਾਂ ਦੇ ਸਾਰੇ ਪੁਆਇੰਟਸ ਨੂੰ ਲੈ ਕੇ ਉਹਨਾਂ ਨੇ ਰੇਅਰੈਸਟ ਆਫ ਦੀ ਰੇਅਰ ਕੇਸ ਕਹਿ ਕੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਆ। ਅਸੀਂ ਪਰਸਨਲ ਤੌਰ ਦੇ ਉੱਤੇ ਦੇਖੋ, ਪੰਜਾਬ ਦੇ ਵਿੱਚ ਜਾਂ ਮਤਲਬ ਸਿੱਖ ਹੈ ਜਿਹੜੇ ਉਹ ਇਹ ਸੋਚਦੇ ਆ ਕਿ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਕੋਈ ਹੱਲ ਨਹੀਂ ਆ ਮਸਲਿਆਂ ਦਾ, ਮਤਲਬ ਮਨੋਵਿਗਿਆਨਿਕ ਤੌਰ ਦੇ ਉੱਤੇ, ਕਿਉਂਕਿ ਜਿਹੜੀਆਂ ਸਜ਼ਾਵਾਂ ਜਿਹੜਾ ਲਾਅ ਆ, ਮੈਂ ਐਡਵੋਕੇਟ ਵੀ ਹਾਂ, ਲਾਅ ਦੇ ਵਿੱਚ ਜਿਹੜੀ ਪਨਿਸ਼ਮੈਂਟ ਹੈ ਉਹਦਾ ਜਿਹੜਾ ਮੇਨ ਆਧਾਰ ਹੈ ਉਹ ਇਹ ਹੈ ਕਿ ਮਨੋਵਿਗਿਆਨਿਕ ਤੌਰ ਦੇ ਉੱਤੇ ਲੋਕਾਂ ਦੇ ਉੱਤੇ ਇਸ ਗੱਲ ਦਾ ਜਿਹੜੀ ਬਹੁਤ ਹਾਰਡ ਪਨਿਸ਼ਮੈਂਟ ਹੈ ਉਹਦਾ ਇਹ ਪ੍ਰਭਾਵ ਪਵੇ ਕਿ ਲੋਕ ਕ੍ਰਾਈਮ ਨਾ ਕਰਨ। ਡੈਥ ਸੈਂਟੈਂਸ ਦਾ ਉਹਨਾਂ ਨੇ ਜਿਹੜਾ ਆਧਾਰ ਬਣਾਇਆ ਹੋਇਆ ਉਹ ਇਹ ਹੈ ਕਿ ਲੋਕ ਇਸ ਗੱਲ ਤੋਂ ਡਰਨ ਕਿ ਇਹ ਕੰਮ ਕੀਤਾ ਤੇ ਸਾਨੂੰ ਡੈਥ ਸੈਂਟੈਂਸ ਮਿਲੇਗੀ। ਮੈਂ ਜਾਤੀ ਤੌਰ ਦੇ ਉੱਤੇ ਫੀਲ ਕਰਦਾ ਕਿ ਜਿਹੜੇ ਇਹ ਜਿੱਦਾਂ ਦਾ ਕ੍ਰਾਈਮ ਹੋਇਆ, ਜਿਸ ਕ੍ਰਾਈਮ ਦੀ ਤੁਸੀਂ ਗੱਲ ਕੀਤੀ ਆ, ਇਹ ਕੋਈ ਜਿਹੜਾ ਮਤਲਬ ਸਮਾਜ ਦੇ ਵਿੱਚ ਰਹਿਣ ਵਾਲਾ ਮਨੁੱਖ ਹੈ, ਮਤਲਬ ਕਿਸੇ ਦੀ ਮੌਤ ਕਰ ਦੇਣੀ, ਕਿਸੇ ਨੂੰ ਗੋਲੀ ਮਾਰ ਦੇਣੀ ਇੱਕ ਡਿਫਰੈਂਟ ਚੀਜ਼ ਆ, ਪਰ ਜਿਸ ਤਰੀਕੇ ਦੇ ਨਾਲ ਇਹ ਕੋਈ ਬੰਦੇ ਦਾ ਕੰਮ ਨਹੀਂ, ਇਹ ਜਾਨਵਰਾਂ ਦਾ ਕੰਮ ਹੈ ਜੋ ਇਹ ਕੰਮ ਹੋਇਆ। ਬਿਲਕੁਲ ਬਿਲਕੁਲ, ਇਹ ਮਨੁੱਖ ਦਾ ਕੰਮ ਨਹੀਂ ਹੋ ਸਕਦਾ। ਦੇਖੋ, ਜਿਹੜਾ ਜਾਨਵਰ ਹੈ ਉਹਦਾ ਕੋਈ ਦਿਮਾਗ ਨਹੀਂ ਹੁੰਦਾ, ਉਹਦੀ ਕੋਈ ਸੋਚ ਨਹੀਂ ਹੁੰਦੀ ਹੈਗੀ। ਉਹਨਾਂ ਨੇ ਠੀਕ ਹੈ, ਲੋਕਾਂ ਨੂੰ ਰਾਹਤ ਦੇਣ ਵਾਸਤੇ ਇਹਨਾਂ ਨੇ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਹੈ, ਜਾਂ ਮਤਲਬ ਇਹ ਇੱਕ ਸਾਰੇ ਲੋਕ ਵੀ ਹਿੰਦੁਸਤਾਨ ਦੇ ਕਿ ਇਹਨਾਂ ਲੋਕਾਂ ਨੂੰ ਏਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਸਮਾਜ ਹੈ ਅੱਗੇ ਤੋਂ ਇਸ ਗੱਲ ਦੇ ਉੱਤੇ ਜਿਹੜੇ ਕੋਈ ਏਦਾਂ ਦੇ ਲੋਕ ਨੇ, ਏਦਾਂ ਦੀ ਸੋਚ ਵਾਲੇ ਲੋਕ ਨੇ, ਉਹਨਾਂ ਨੂੰ ਪਤਾ ਲੱਗੇ ਵੀ ਕੀ ਹੋਣਾ ਚਾਹੀਦਾ। ਪਰ ਮੈਂ ਸਮਝਦਾ ਵੀ ਮਨੋਵਿਗਿਆਨਕ ਤੌਰ ਦੇ ਉੱਤੇ ਇਹ ਕੋਈ ਮਨੁੱਖ ਕੰਮ ਨਹੀਂ, ਇਹ ਜਾਨਵਰਾਂ ਦਾ ਕੰਮ ਹੈ। ਜਾਨਵਰਾਂ ਦੀ ਕੋਈ ਸੋਚ ਨਹੀਂ ਹੁੰਦੀ ਹੈਗੀ। ਮਨੋਵਿਗਿਆਨਕ ਤੌਰ ਦੇ ਉੱਤੇ ਸਾਨੂੰ ਕੋਈ ਏਦਾਂ ਦਾ ਆਧਾਰ ਜਾਂ ਏਦਾਂ ਦੀ ਅਵੇਅਰਨੈਸ ਬਣਾਉਣ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਜੇ ਲੋਕ ਹੈ ਜਿਹੜੇ ਸਮਾਜ ਹੈ ਉਹਦੇ ਵਿੱਚੋਂ ਜਿਹੜਾ ਕ੍ਰਾਈਮ ਹੈ ਉਹ ਖਤਮ ਹੋ ਸਕੇ। ਪਰ ਜੇ ਆਪਾਂ ਸੋਚੀਏ ਕਿ ਅਗਰ ਮੌਤ ਦੀ ਸਜ਼ਾ ਦੇ ਕੇ ਉਹਨਾਂ ਨੂੰ ਆਪਾਂ ਇਹ ਡਰ ਪੈਦਾ ਕਰ ਸਕਦੇ ਹਾਂ, ਕਿਉਂਕਿ ਡਰ ਤਾਂ ਮਨੁੱਖ ਨੂੰ ਹੋ ਸਕਦਾ, ਪਸ਼ੂਆਂ ਨੂੰ ਤਾਂ ਕੋਈ ਡਰ ਨਹੀਂ ਹੋ ਸਕਦਾ। ਜੀ ਬਿਲਕੁਲ ਆਪਣਾ। ਸੋ ਇਹ ਕੋਈ ਸਜ਼ਾ ਸਮਾਜ ਦੇ ਲਈ ਤਾਂ ਮਨੁੱਖਾਂ ਦੇ ਲਈ ਤਾਂ ਹੈ ਨਹੀਂ, ਪਸ਼ੂਆਂ ਦੇ ਲਈ ਪੈਦਾ ਕਰਨ ਵਾਲੀ ਸਜ਼ਾ ਦਿੱਤੀ ਗਈ ਹੈ। ਕੋਈ ਏਦਾਂ ਦੀ ਸਾਨੂੰ ਮਨੋਵਿਗਿਆਨਕ ਕੰਪੇਨ ਚਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਹੈ ਜਿਹੜੇ ਉਹ ਇਸ ਗੱਲ ਤੋਂ ਅਵੇਅਰਨੈਸ ਹੋ ਸਕਣ ਕਿ ਇਹ ਜਿਹੜਾ ਕ੍ਰਾਈਮ ਹੈ, ਜਿੱਦਾਂ ਦਾ ਏਦਾਂ ਦਾ ਕ੍ਰਾਈਮ ਹੈ, ਰੇਪ ਕਰਨਾ, ਉਹਨਾਂ ਨੂੰ ਮਾਰਨਾ, ਬਲਾਤਕਾਰ, ਇਹ ਸਮਾਜ ਦੇ ਵਿੱਚ ਜਿਹੜੇ ਮਨੁੱਖ ਨੂੰ ਨਹੀਂ ਕਰਨੇ ਚਾਹੀਦੇ। ਮੰਨ ਲਓ ਜਾਂ ਇਹ ਅਕਾਲ ਪੁਰਖ ਦਾ ਜੋ ਸਾਜਿਆ ਹੋਇਆ ਸਮਾਜ ਹੈ ਪਰਮਾਤਮਾ ਦਾ, ਉਹਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੈ ਜਾਂ ਇਹਦਾ ਕੋਈ ਬਣਦਾ ਨਹੀਂ, ਯੋਗਦਾਨ ਨਹੀਂ ਬਣਦਾ ਹੈਗਾ ਕਿ ਤੁਸੀਂ ਸਮਾਜ ਨੂੰ ਵਧੀਆ ਬਣਾਉਣ ਲਈ ਏਦਾਂ ਦੇ ਕੋਈ ਕੰਮ ਕਰੋ। ਸੋ ਮੈਂ ਸਮਝਦਾ ਹੈਗਾ ਵੀ ਠੀਕ ਹੈ, ਇਹਨਾਂ ਨੇ ਰੇਅਰੈਸਟ ਆਫ ਦੀ ਰੇਅਰ ਕੇਸ ਕਰਕੇ ਇਹਨੂੰ ਇਸ ਗੱਲ ਦੀ ਸਜ਼ਾ ਦਿੱਤੀ ਹੈ, ਪਰ ਤੌਰ ਦੇ ਉੱਤੇ ਇਹਦਾ ਪ੍ਰਭਾਵ ਨਹੀਂ ਪੈਣਾ ਮਤਲਬ ਸਮਾਜ ਦੇ ਉੱਤੇ ਕਿ ਅੱਗੇ ਤੋਂ ਇਹਨੂੰ ਇਸ ਕ੍ਰਾਈਮ ਨੂੰ ਰੋਕਿਆ ਜਾਵੇ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਸਵਾਲ ਥੱਲੇ ਹੋਰ ਵੀ ਬਹੁਤ ਨੇ, ਪਰ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਅੱਜ ਮੈਂ ਵੀਰ ਜੀ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਆ। ਵਕਤ ਨਾਲ ਅਸੀਂ ਤੁਹਾਨੂੰ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।